ਪੰਜਾਬੀ ਸਕਾਫਤ ਸਾਡਾ ਮਾਜ਼ੀ ਨਹੀਂ ਹੈ, ਬਲਕਿ ਸਾਡੀ ਸ਼ਨਾਖਤ ਹੈ। ਅਗਰ ਅਸੀਂ ਇਹਨੂੰ ਅੱਜ ਕਾਇਮ ਨਾ ਰੱਖਿਆ, ਆਉਣ ਵਾਲੇ ਵਕਤ ਵਿੱਚ ਸਿਰਫ ਕਿਤਾਬਾਂ 'ਚ ਹੀ ਮਿਲੇਗੀ। अस्सलाम वालेकुम, मैं जवेद इकबाल ਅੱਜ ਤੁਹਾਡੇ ਵਾਸਤੇ ਲੈ ਕੇ ਆਇਆ ਇੱਕ ਪੰਜਾਬੀ ਦੀ ਹੋਰ ਵੀਡੀਓ, ਜਿਹਦੇ ਵਿੱਚ ਅਸੀਂ ਗੱਲ ਕਰਾਂਗੇ ਕਿ ਸਾਡੇ ਪੰਜਾਬ ਦੇ ਵਿੱਚ ਜਿਹੜੀ ਸਕਾਫਤ ਹੈ ਉਹ ਕਿਸ ਤਰ੍ਹਾਂ ਬਦਲ ਰਹੀ ਹੈ। ਉਹਦੀ ਜਗ੍ਹਾ 'ਤੇ ਨਵੀਂ ਜਿਹੜੀ ਸਕਾਫਤ ਹੈ, ਨਵੀਂ ਤਹਿਜ਼ੀਬ ਹੈ, ਉਹ ਜਗ੍ਹਾ ਕਿਵੇਂ ਲੈ ਰਹੀ ਹੈ। ਪੰਜਾਬੀ ਸਕਾਫਤ ਜਿਹੜੀ ਜ਼ਿੰਦਗੀ ਨਾਲ ਗਹਿਰੀ ਜੁੜੀ ਹੋਈ ਸੀ, ਅੱਜ ਜ਼ਵਾਲ ਦਾ ਸ਼ਿਕਾਰ ਹੈ। ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਾਂਗੇ ਉਸ ਸਕਾਫਤ ਦੇ ਵਿੱਚ ਉਹਦੇ ਜ਼ਵਾਲ ਦੀ ਤਰਫ ਜਾਂਦੇ ਹੋਏ ਉਹਨੂੰ ਅਸੀਂ ਬਚਾ ਕਿਵੇਂ ਸਕਨੇ, ਇਹਦੇ ਬਾਰੇ। ਤੁਸੀਂ ਮੇਰੇ ਚੈਨਲ 'ਤੇ ਨਵੇਂ ਹੋ, ਇਹਨੂੰ ਸਬਸਕ੍ਰਾਈਬ ਕਰ ਲਓ। ਸਾਰੇ ਤੋਂ ਪਹਿਲੇ ਅਸੀਂ ਗੱਲ ਕਰਾਂਗੇ ਪੰਜਾਬ ਦੇ ਉਸ ਸੁਨਹਿਰੀ ਦੌਰ ਦੇ ਵਿੱਚ। ਉਹ ਦੌਰ ਬੜਾ ਚੰਗਾ ਸੀ, ਖਾਨਦਾਨੀ ਤਾਲੁਕਾਤ ਉਹਦੇ ਵਿੱਚ ਜਿਹੜੇ ਮਿਲ ਜੋਲ, ਰਸਮ ਤੇ ਰਿਵਾਜ ਤੇ ਲੋਕਾਂ ਦਾ ਪਿਆਰ ਮੁਹੱਬਤ, ਪੰਜਾਬੀ ਬੋਲੀਆਂ, ਗਿੱਧੇ, ਰਵਾਇਤਾਂ, ਸ਼ਾਦੀ ਵਿਆਹਾਂ ਦੇ ਵੰਗਾਰਾਂ, ਇਕੱਠੇ ਮਿਲ ਜੁਲ ਕੇ ਬਹਿਣਾ, ਪੰਜਾਬੀ ਦੀਆਂ ਬੋਲੀਆਂ, ਪੰਜਾਬੀ ਦੇ ਗਿੱਧੇ, ਪੁਰਾਣਾ ਵਕਤ, ਪੁਰਾਣੇ ਖੇਲ, ਪੁਰਾਣੇ ਜਿਹੜੇ ਖੇਲ ਹੁੰਦੇ ਸਨ ਉਹਨਾਂ ਦਾ ਤਮਾਮ, ਬਾਂਝੋ, ਕਬੱਡੀ, ਗੁੱਲੀ ਡੰਡਾ, ਇਹਨਾਂ ਦਾ ਤਮਾਮ ਮੇਲਿਆਂ ਦੇ ਵੀ ਕੀਤਾ ਜਾਂਦਾ ਸੀ। ਉਂਝ ਵੀ ਗਲੀ ਮਹੱਲਿਆਂ 'ਚ ਖੇਡੇ ਜਾਂਦੇ ਸੀ। ਉਹ ਕਿੱਥੇ ਗਈਆਂ? ਉਹ ਖੇਡਾਂ ਸਾਰੀਆਂ ਕਿੱਥੇ ਗਈਆਂ? ਉਹ ਬੋਲੀਆਂ ਸਾਡੀਆਂ ਕਿੱਥੇ ਗਈਆਂ? ਅਸੀਂ ਇਹਦੇ ਜ਼ਵਾਲ ਦੀ ਗੱਲ ਕਰੀਏ ਤੇ ਇਹਦੇ ਜ਼ਵਾਲ ਦੀ ਵਜ੍ਹਾ ਕੀ ਹੈ। ਸਾਰਿਆਂ ਨੂੰ ਪਹਿਲਾਂ ਗੱਲ ਕਰੀਏ ਮਗਰਬੀ ਅਸਰਾਤ ਤੇ ਜਦੀਦੀਅਤ। ਅੱਜ ਕੱਲ੍ਹ ਦੀ ਨਸਲ ਜਿਹੜੀ ਹੈ ਉਹ ਜ਼ਿਆਦਾ ਮੁਤਾਸਰ ਹੈ ਮਗਰਬ ਤੋਂ। ਸਾਡੀ ਮਗਰਬੀ ਰਿਵਾਇਤ, ਜਿਹੜਾ ਕਲਚਰ ਹੈ ਜਾਂ ਜਿਹੜਾ ਪਹਿਨਾਵਾ ਹੈ ਜਾਂ ਪਹਿਰਾਵਾ ਹੈ, ਉਹਨੂੰ ਪਾਉਂਦੀਆਂ ਨੇ, ਉਹਨੂੰ ਉਹ ਅਪਣਾਉਂਦੀਆਂ ਨੇ। ਉਵੇਂ ਦੀਆਂ ਫਿਲਮਾਂ ਵੇਖਦੀਆਂ ਨੇ, ਉਵੇਂ ਦੇ ਗਾਣੇ ਸੁਣਦੇ ਨੇ, ਉਵੇਂ ਦੇ ਲੋਕ ਜਿਹੜੇ ਨੇ ਉਵੇਂ ਦੇ ਵਾਲ ਕਿਵੇਂ ਰੱਖਦੇ ਨੇ, ਉਵੇਂ ਦੇ ਵਾਲ ਰੱਖਦੇ ਨੇ, ਉਵੇਂ ਦਾ ਫੈਸ਼ਨ ਹੈ ਉਹਨੂੰ ਅਪਣਾਉਂਦੇ ਨੇ। ਉਹ ਪੁਰਾਣੀਆਂ ਚੀਜ਼ਾਂ, ਪੁਰਾਣੇ ਰਸਮਾਂ ਰਿਵਾਜਾਂ ਉਹਨਾਂ ਨੂੰ ਭੁੱਲ ਗਏ ਨੇ। ਉਹ ਅੱਜ ਕੱਲ੍ਹ ਮੁਤਾਸਰ ਨੇ ਨਵੀਂ ਤਹਿਜ਼ੀਬ ਤੋਂ। ਟੈਕਨੋਲੋਜੀ ਜਿਹੜੀ ਹੈ ਉਹਨੇ ਆ ਕੇ ਰਵਾਇਤ ਦੀ ਜਗ੍ਹਾ ਲੈ ਲਈ ਹੈ। ਮੋਬਾਈਲ, ਇੰਟਰਨੈਟ, ਫੇਸਬੁੱਕ, ਵਟਸਐਪ, ਇੰਸਟਾਗ੍ਰਾਮ, ਇਹਨਾਂ ਚੀਜ਼ਾਂ ਨੇ ਆ ਕੇ ਪੁਰਾਣੇ ਜ਼ਮਾਨੇ ਦੀਆਂ ਜਿਹੜੀਆਂ ਕਹਾਣੀਆਂ ਸਨ ਨਾ, ਇਹ ਕਹਾਣੀਆਂ ਸੁਣਾ ਕੇ ਇੰਟਰਟੇਨ ਕੀਤਾ ਜਾਂਦਾ ਸੀ, ਉਹਨਾਂ ਦੀ ਆ ਕੇ ਜਗ੍ਹਾ ਲੈ ਲਈ। ਉਹ ਬੜੇ ਸਾਰੇ ਪੰਜਾਬੀ ਨੇ ਜਿਹੜੇ ਮੁਲਕ ਤੋਂ ਬਾਹਰ ਚਲੇ ਗਏ ਨੇ, ਬਾਹਰ ਦੇ ਮੁਲਕਾਂ 'ਚ ਚਲੇ ਗਏ ਨੇ। ਅਤੇ ਉਹ ਆਉਣ ਵਾਲੀ ਨਸਲ ਜਿਹੜੀ ਹੈ ਉਹਨਾਂ ਨੂੰ ਉਹ ਪੁਰਾਣੀ ਰਵਾਇਤ ਮੁੰਤਕਿਲ ਹੀ ਨਹੀਂ ਕਰਦੇ, ਜਿਹਦੀ ਵਜ੍ਹਾ ਤੋਂ ਨਵੀਂ ਜਨਰੇਸ਼ਨ ਆਸਦੇ ਉਹ ਚੀਜ਼ਾਂ ਭੁੱਲਦੀ ਜਾਂਦੀਆਂ। ਅਸੀਂ ਇਸ ਪੰਜਾਬੀ ਰਵਾਇਤ ਨੂੰ ਬਚਾ ਸਕਦੇ ਹਾਂ ਤਾਂ ਕਿ ਸਾਡੀਆਂ ਆਉਣ ਵਾਲੀਆਂ ਨਸਲਾਂ ਵੀ ਇਹਨਾਂ ਦੇ ਉੱਤੇ ਜਾ ਕੇ ਗੱਲਬਾਤ ਕਰਨ ਜਾਂ ਇਹਨਾਂ ਨੂੰ ਜਾਣਦੇ ਹੋਣ। ਅਗਰ ਅਸੀਂ ਇਹਨਾਂ ਨੂੰ ਨਹੀਂ ਬਚਾਵਾਂਗੇ, ਸਾਡੀਆਂ ਆਉਣ ਵਾਲੀਆਂ ਨਸਲਾਂ ਇਹਨੂੰ ਆਹਿਸਤਾ ਆਹਿਸਤਾ ਭੁੱਲ ਜਾਣਗੀਆਂ ਅਤੇ ਇੱਕ ਦਿਨ ਉਹ ਆਏਗਾ ਸਾਡੀ ਪੰਜਾਬੀ ਜਿਹੜੀ ਉਹਦਾ ਨਾਂ ਹੀ ਰਹਿ ਜਾਏਗਾ ਸਿਰਫ ਕਿਤਾਬਾਂ ਵਿੱਚ। ਉਹ ਕਿਵੇਂ ਅਸੀਂ ਬਚਾ ਸਕਦੇ ਹਾਂ? ਪੰਜਾਬੀ ਤਿਉਹਾਰ ਜਿਹੜੇ ਹੁੰਦੇ ਨੇ, ਉਹ ਤਿਉਹਾਰ ਜਿਹੜੇ ਨੇ ਉਹਨੂੰ ਹਕੀਕਤ ਵਿੱਚ ਮਨਾਉਣਾ। ਅਸੀਂ ਸਿਰਫ ਉਹਨਾਂ ਨੂੰ ਸੋਸ਼ਲ ਮੀਡੀਆ 'ਤੇ ਜਾਂ ਤਸਵੀਰਾਂ ਖਿੱਚ ਕੇ ਜਾਂ ਇੱਧਰ ਉੱਧਰ ਸਿਰਫ ਉਹਦਾ ਪ੍ਰੋਪਗੈਂਡਾ ਨਹੀਂ ਕਰੀਏ, ਬਲਕਿ ਉਹਨਾਂ ਨੂੰ ਹਕੀਕਤ ਵਿੱਚ ਮਨਾਈਏ। ਪੰਜਾਬੀ ਦਾ ਕਲਚਰ, ਪੰਜਾਬੀ ਦੇ ਮੇਲੇ, ਪੰਜਾਬੀ ਦੇ ਖੇਲ, ਪੰਜਾਬੀ ਦੇ ਤਿਉਹਾਰ, ਲੋਹੜੀ, ਵਿਸਾਖੀ, ਉਹਨਾਂ ਨੂੰ ਹਕੀਕਤ ਵਿੱਚ ਜਦੋਂ ਉਹਨਾਂ ਦਾ ਟਾਈਮ ਆਉਂਦਾ ਹੈ, ਉਹ ਜਿਹੜੇ 2-4 ਦਿਨ ਹੁੰਦੇ ਨੇ, ਉਹਨਾਂ ਨੂੰ ਹਕੀਕਤ ਵਿੱਚ ਉਹਨਾਂ ਨੂੰ ਵੇਖਿਆ ਜਾਵੇ। ਆਦੀ ਜ਼ਿੰਦਗੀ ਦੇ 2-4 ਦਿਨ ਉਹ ਟਾਈਮ ਕੱਢਿਆ ਜਾਵੇ ਅਤੇ ਸਾਡੀ ਆਉਣ ਵਾਲੀ ਨਸਲ ਵੇਖੇਗੀ ਕਿ ਸਾਡੇ ਵੱਡੇ ਨੇ ਇਹਨਾਂ ਵਾਸਤੇ ਕੀ ਕਰਦੇ ਸਨ, ਤਾਂ ਉਹ ਵੀ ਲਾਜ਼ਮੀ ਇਹਨੂੰ ਕਰਨਗੇ। ਪੰਜਾਬੀ ਜਿਹੜੀ ਜ਼ਬਾਨ ਹੈ ਇਹਦੇ ਉੱਤੇ ਸਾਨੂੰ ਕੰਮ ਕਰਨਾ ਚਾਹੀਦਾ। ਸਾਨੂੰ ਘਰ ਦੇ ਵਿੱਚ ਪੰਜਾਬੀ ਬੋਲਣੀ ਚਾਹੀਦੀ ਹੈ, ਸਾਡੇ ਕਲਚਰ ਦੀ ਪੰਜਾਬੀ ਹੋਣੀ ਚਾਹੀਦੀ ਹੈ, ਸਾਡੀ ਬੋਲ ਮੇਲ ਮਿਲਾਪ, ਦੋਸਤ ਯਾਰਾਂ ਦੀ ਬੈਠਕ ਜਿਹੜੀ ਹੈ ਉਹਨਾਂ ਵਿੱਚ ਪੰਜਾਬੀ ਬੋਲਣੀ ਚਾਹੀਦੀ ਹੋਣਾ ਚਾਹੀਦਾ। ਇੰਗਲਿਸ਼, ਉਰਦੂ, ਸਾਰੀਆਂ ਜ਼ਬਾਨਾਂ ਸਿੱਖਣੀਆਂ ਚਾਹੀਦੀਆਂ, ਬੋਲਣੀ ਚਾਹੀਦੀਆਂ ਜਿਵੇਂ ਨਾ ਬੋਲ ਹੋਵੇ। ਪਰ ਸਾਡੀ ਜਿਹੜੀ ਮਾਦਰੀ ਜੋ ਜ਼ਬਾਨ ਹੈ ਨਾ ਪੰਜਾਬੀ, ਇਹਨੂੰ ਨਹੀਂ ਬੋਲਣਾ ਚਾਹੀਦਾ। ਇਹ ਸਾਨੂੰ ਸਾਡੇ ਬੱਚਿਆਂ ਨੂੰ ਵੀ ਸਿਖਾਉਣੀ ਚਾਹੀਦੀ ਹੈ, ਸਾਨੂੰ ਵੀ ਆਉਣੀ ਚਾਹੀਦੀ। ਔਰ ਇਹ ਕਦੋਂ ਹੀ ਆਏਗੀ? ਇਹ ਉਦੋਂ ਹੀ ਆਏਗੀ ਜਦੋਂ ਅਸੀਂ ਕਿਸੇ ਮਹਿਫਲ 'ਚ ਜਾਂ ਆਪਣੇ ਘਰ ਵਿੱਚ ਪ੍ਰੋਪਰ ਇਹਨੂੰ ਬੋਲਾਂਗੇ। ਇਹ ਤਾਂ ਹੀ ਕਾਇਮ ਰਹੇਗੀ, ਤਾਂ ਹੀ ਜ਼ਿੰਦਾ ਰਹੇਗੀ। ਪੰਜਾਬੀ ਦਸਤਕਾਰੀ, ਹੁਨਰ, ਉਹਦੀ ਸਰਪ੍ਰਸਤੀ ਕਰਨੀ ਚਾਹੀਦੀ। ਸਾਨੂੰ ਹੱਥ ਦੀ ਬੜੀਆਂ ਚੀਜ਼ਾਂ, ਪੱਖੀ, ਜੁੱਤੀ, ਇਹ ਚੀਜ਼ਾਂ ਸਾਨੂੰ ਖਰੀਦਣੀਆਂ ਚਾਹੀਦੀਆਂ ਤਾਂ ਕਿ ਇਹਨਾਂ ਨੂੰ ਇੱਕ ਹੌਸਲਾ ਮਿਲੇ ਔਰ ਇਹ ਚਲਦੀਆਂ ਰਹਿਣ। ਪੰਜਾਬੀ ਸਕਾਫਤ ਸਾਡਾ ਮਾਜ਼ੀ ਨਹੀਂ ਹੈ, ਬਲਕਿ ਸਾਡੀ ਸ਼ਨਾਖਤ ਹੈ। ਅਗਰ ਅਸੀਂ ਇਹਨੂੰ ਅੱਜ ਕਾਇਮ ਨਾ ਰੱਖਿਆ, ਆਉਣ ਵਾਲੇ ਵਕਤ ਵਿੱਚ ਸਿਰਫ ਕਿਤਾਬਾਂ 'ਚ ਹੀ ਮਿਲੇਗੀ। ਤੁਹਾਡੇ ਖਿਆਲ ਵਿੱਚ ਪੰਜਾਬੀ ਜ਼ਵਾਲ ਦੀ ਸਭ ਤੋਂ ਬੜੀ ਵਜ੍ਹਾ ਕੀ ਹੈ?
ਮੈਨੂੰ ਕਮੈਂਟਸ ਵਿੱਚ ਲਾਜ਼ਮੀ ਦੱਸੋ।